ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ, ਜਿਸ ਦੇ ਵਿੱਚ ਚੋਣ ਸਰਗਰਮੀਆਂ ਦੇ ਉੱਤੇ ਆਪਾਂ ਨਿਗਾਹ ਮਾਰਦੇ ਹਾਂ ਅਤੇ ਪਟਿਆਲਾ ਸਟੂਡੀਓਜ਼ ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜੀ। ਨਾਲ ਸਾਡੇ ਜੁੜ ਚੁੱਕੇ ਨੇ ਇਸ ਟਾਈਮ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਤੁਹਾਨੂੰ ਵੀ ਜੀ। ਤੇ ਬਿਲਕੁਲ ਜੀ। ਤੇ ਪੰਜਾਬ ਦੀਆਂ ਚੋਣਾਂ ਸਮਾਪਤ ਆ ਤੇ ਪਰ ਭਾਰਤ ਦੀਆਂ ਜਿਹੜੀਆਂ ਦੋ ਗੇੜ ਬਚੇ ਆ ਉਹਨਾਂ ਦੇ ਨੂੰ ਲੈ ਕੇ ਵੀ ਅਜੇ ਜਿਹੜੀਆਂ ਚੋਣ ਸਰਗਰਮੀਆਂ ਲਗਾਤਾਰ ਜਾਰੀ ਨੇ ਪੂਰੇ ਭਾਰਤ ਦੇ ਵਿੱਚ। ਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ, ਵਾਰਾਣਸੀ ਦੀ ਜਿਹੜੀ ਆ ਚੋਣ ਜਿਹੜੀ ਆ ਹੋਣ ਜਾ ਰਹੀ ਆ, ਉਸ ਨੂੰ ਲੈ ਕੇ ਨਰਿੰਦਰ ਮੋਦੀ ਨੂੰ ਜਿਹੜਾ ਜੀ ਸੈਂਟਰ ਪੁਆਇੰਟ ਦੇ ਵਿੱਚ ਲੈ ਕੇ ਕਾਫੀ ਜਿਹੜੇ ਹਿੰਦੂ ਧਾਰਮਿਕ ਜਿਹੜੇ ਆਗੂ ਆ ਉਹ ਜਿਹੜੇ ਆ ਇਹਨਾਂ ਦੇ ਖਿਲਾਫ, ਨਰਿੰਦਰ ਮੋਦੀ ਦੇ ਜਿਹੜੇ ਖਿਲਾਫ ਆ ਉਹ ਹੋ ਰਹੇ ਆ। ਕੀ ਇਸ ਟਾਈਮ ਲੇਟੈਸਟ ਅਪਡੇਟ ਆ, ਕੌਣ ਕੌਣ ਜੁੜ ਚੁੱਕਾ ਆ? ਜਿਹੜਾ ਜੀ ਇੱਕ ਜਿਹੜਾ ਕਬੀਰ ਮੱਠ ਹੈ, ਉਹ ਜਿਹੜੇ ਜੀ ਉਹਨਾਂ ਦਾ ਜਿਹੜਾ ਮੁਖੀ ਹੈ ਉਹ ਉੱਠ ਕੇ ਸਾਹਮਣੇ ਆਇਆ ਜੀ। ਉਹਨੇ ਇਹ ਗੱਲ ਕਹੀ ਹੈ ਕਿ ਨਰਿੰਦਰ ਮੋਦੀ ਹੋਰਾਂ ਦਾ ਇੱਥੇ ਵਾਰਾਣਸੀ ਤੋਂ ਉਮੀਦਵਾਰ ਬਣਨਾ, ਤੇ ਉਹਨਾਂ ਦੇ ਵੱਲੋਂ ਇਹ ਕਹਿਣਾ ਜੀ ਕਿ ਇਹ ਸਿਰਫ ਹਿੰਦੂ ਜਿਹੜੇ ਨੇ ਉਹਨਾਂ ਦਾ ਸ਼ਹਿਰ ਹੈ। ਉਹਨਾਂ ਨੇ ਇਹ ਕਿਹਾ ਕਿ ਇੱਥੇ ਰਹਿੰਦੀਆਂ ਜਿਹੜੀਆਂ ਦੂਜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵਿਚਾਲੇ ਨਰਿੰਦਰ ਮੋਦੀ ਹੋਰੀ ਇੱਕ ਕਿਸਮ ਦੇ ਨਾਲ ਲਕੀਰ ਖਿੱਚਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਪਵਿੱਤਰ ਸ਼ਹਿਰ ਹੈ ਤੇ ਇਸ ਪਵਿੱਤਰ ਸ਼ਹਿਰ ਦੇ ਵਿੱਚ ਜਿੰਨੇ ਫਿਰਕੇ ਰਹਿੰਦੇ ਨੇ ਉਹ ਬੜੇ ਅਮਨ ਅਮਾਨ ਦੇ ਨਾਲ ਔਰ ਇੱਕ ਦੂਜੇ ਦੇ ਨਾਲ ਮਿਲ ਕੇ ਰਹਿੰਦੇ ਨੇ ਜੀ। ਉਹਨਾਂ ਦਾ ਇਹ ਕਹਿਣਾ ਕਿ ਜਿਹੜੀਆਂ ਘੱਟ ਗਿਣਤੀਆਂ ਵਾਲੇ ਨੇ ਉਹਨਾਂ ਨੂੰ ਕਦੀ ਇੱਥੇ ਕੋਈ ਵਾਰਾਣਸੀ ਦੇ ਵਿੱਚ ਮੁਸ਼ਕਲ ਨਹੀਂ ਆਈ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਦੇ ਇੱਥੇ ਆਉਣ ਦੇ ਨਾਲ ਦਪੇੜ ਜਿਹੜਾ ਉਹ ਇਹਨਾਂ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਜੀ। ਇਹ ਤੋਂ ਪਹਿਲਾਂ ਦੋ ਪ੍ਰਮੁੱਖ ਜਿਹੜੇ ਹਿੰਦੂ ਧਾਰਮਿਕ ਆਗੂ ਨੇ, ਉਹਦੇ ਵਿੱਚ ਪੁਰੀ ਸ਼ੰਕਰਾਚਾਰੀਆ ਸਵਾਮੀ ਤੇ ਦੇਵ ਤੀਰਥ ਤੇ ਦਵਾਰਕਾ ਦੇ ਸ਼ੰਕਰਾਚਾਰੀਆ ਸਵਾਮੀ ਜਿਹੜੇ ਆ ਸਵਰੂਪਨੰਦ ਸਰਸਵਤੀ, ਉਹਨਾਂ ਨੇ ਵੀ ਇਹ ਗੱਲ ਕੀਤੀ ਸੀਗੀ ਕਿ ਨਰਿੰਦਰ ਮੋਦੀ ਨੂੰ ਵਾਰਾਣਸੀ ਤੋਂ ਚੋਣ ਨਹੀਂ ਲੜਨੀ ਚਾਹੀਦੀ। ਇਹਦੇ ਨਾਲ ਇੱਥੇ ਰਹਿੰਦੇ ਜਿਹੜੇ ਘੱਟ ਗਿਣਤੀ ਵਾਲੇ ਨੇ ਉਹਨਾਂ ਦੀ ਜਿਹੜੀ ਮੁਸ਼ਕਿਲ ਆ ਉਹ ਆ ਸਕਦੀ ਆ ਵੱਧ ਗਿਣਤੀ ਦੇ ਨਾਲ। ਕਿਹਾ ਤਾਂ ਇਹ ਜਾ ਰਿਹਾ ਜੀ ਕਿ ਜਿਹੜੇ ਨਰਿੰਦਰ ਮੋਦੀ ਹੋਰੀ ਨੇ ਉਹਨਾਂ ਨੇ ਇੱਥੋਂ ਇਸ ਕਰਕੇ ਪ੍ਰੋਜੈਕਟ ਕੀਤਾ ਗਿਆ ਕਿ ਉਹ ਇੱਥੋਂ ਸੌਖਿਆਂ ਜਿਹੜਾ ਜੀ ਇਹ ਸੀਟ ਕੱਢ ਲੈਣਗੇ, ਪਰ ਲੱਗਦਾ ਜੀ ਕਿ ਇਹ ਸੀਟ ਜਿਹੜੀ ਆ ਉਹ ਦਿਨੋਂ ਦਿਨ ਜਿਵੇਂ ਜਿਵੇਂ ਚੋਣ ਨੇੜੇ ਆ ਰਹੀ ਹੈ ਤਿਉਂ ਇਹ ਸੀਟ ਜਿਹੜੀ ਆ ਜੀ ਉਹ ਫਸਦੀ ਜਾ ਰਹੀ ਹੈ। ਖਾਸ ਤੌਰ ਦੇ ਉੱਤੇ ਇੱਥੋਂ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਦੇ ਚੈਲੰਜ ਕਰਨ ਤੋਂ ਬਾਅਦ ਤਾਂ ਨਰਿੰਦਰ ਮੋਦੀ ਦੀ ਜਿਹੜੀ ਇਹ ਸੀਟ ਹੈ ਜੀ ਉਹ ਕਾਫੀ ਔਖੀ ਹੁੰਦੀ ਜਾ ਰਹੀ ਹੈ ਜੀ। ਤੇ ਅਗਲੀ ਜਿਹੜੀ ਆਪਾਂ ਉਹ ਗੱਲ ਕਰਦੇ ਹਾਂ, ਇਸ ਟਾਈਮ ਇਹ ਕਿਹਾ ਜਾ ਰਿਹਾ ਵੀ ਜਿਹੜਾ ਮਹਿਲਾ ਜਾਸੂਸੀ ਕਾਂਡ ਆ ਉਹ ਕਾਫੀ ਜਿਹੜਾ ਸੁਰਖੀਆਂ ਦੇ ਵਿੱਚ ਵੀ ਰਿਹਾ। ਉਸ ਦੇ ਉੱਤੇ ਇਹ ਕਿਹਾ ਵੀ ਜਿਹੜੇ ਸ਼ਿੰਦੇ ਹੈਗੇ ਨੇ ਕੇਂਦਰ ਸਰਕਾਰ ਦੇ ਮਿਨਿਸਟਰ ਵੀ ਨੇ, ਉਹਨਾਂ ਨੇ ਇਹ ਕਿਹਾ ਆ ਵੀ ਉਸ ਦੀ ਜਿਹੜੀ ਆ ਜਾਂਚ ਹੋਵੇਗੀ। ਇਹ ਮਹਿਲਾ ਜਾਸੂਸੀ ਕਾਂਡ ਹੈ ਕੀ ਸੀਗਾ? ਇਹ ਜੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਔਰਤ ਦੀ ਜਾਸੂਸੀ ਜਿਹੜੀ ਸੀਗੀ ਉਹ ਕਰਵਾਈ ਜਾ ਰਹੀ ਸੀ। ਕੁਝ ਸਮਾਂ ਪਹਿਲਾਂ ਇਸ ਸਟਿੰਗ ਆਪਰੇਸ਼ਨ ਦੇ ਦੌਰਾਨ ਜਿਹੜਾ ਸੀਗਾ ਇਹ ਸਾਰਾ ਕੁਝ ਸਾਹਮਣੇ ਆਇਆ ਸੀਗਾ ਜੀ। ਹੁਣ ਜਿਹੜੀ ਕੇਂਦਰ ਦੀ ਸਰਕਾਰ ਹੈ, ਗ੍ਰਹਿ ਮੰਤਰਾਲੇ ਨੇ ਇਹ ਗੱਲ ਆਖੀ ਹੈ ਕਿ 16 ਤੋਂ ਪਹਿਲਾਂ ਇਹਦਾ ਇੱਕ ਕਮਿਸ਼ਨ ਜਿਹੜਾ ਜੀ ਉਹ ਕਾਇਮ ਕੀਤਾ ਜਾਊਗਾ ਜਿਹੜਾ ਕਿ ਇਸ ਮਹਿਲਾ ਜਾਸੂਸੀ ਕਾਂਡ ਦੀ ਜਾਂਚ ਜਿਹੜੀ ਆ ਜੀ ਉਹ ਕਰੂਗਾ। ਸ਼ਿੰਦੇ ਨੇ ਕਿਹਾ ਕਿ ਸਰਕਾਰ 4 ਮਹੀਨੇ ਪਹਿਲਾਂ ਇਹ ਫੈਸਲਾ ਕਰ ਚੁੱਕੀ ਸੀਗੀ, ਪਰ ਜੱਜ ਦੇ ਬਾਰੇ ਇਹਦੇ ਵਿੱਚ ਫੈਸਲਾ ਨਹੀਂ ਹੋਇਆ, ਜਿਹਦੇ ਕਰਕੇ ਇਹਦੇ ਵਿੱਚ ਦੇਰੀ ਜਿਹੜੀ ਆ ਜੀ ਉਹ ਹੋ ਗਈ ਹੈ। ਇਹ ਔਰਤ ਜਿਹੜੀ ਸੀ ਜਿਹਦੀ ਜਾਸੂਸੀ ਕਰਵਾ ਰਹੇ ਸਨ ਨਰਿੰਦਰ ਮੋਦੀ, ਜੋ ਕੁਛ ਪਤਾ ਲੱਗਾ ਸੀਗਾ, ਉਹਦੇ ਪਿੱਛੇ ਕਈ ਜਿਹੜੀਆਂ ਕਹਾਣੀਆਂ ਸੁਣਨ ਨੂੰ ਜਿਹੜੀਆਂ ਮਿਲੀਆਂ ਸੀਗੀਆਂ ਔਰ ਕੈਬਨਿਟ ਨੇ 26 ਦਸੰਬਰ 2013 ਨੂੰ, ਇਹ ਐਕਚੁਅਲੀ ਮਾਮਲਾ 2009 ਦਾ ਹੈ, ਉਸ ਮਾਮਲੇ ਦੇ ਉੱਤੇ ਜਿਹੜਾ ਸੀਗਾ ਇਹਦੀ ਜਾਂਚ ਕਰਾਉਣ ਦਾ ਫੈਸਲਾ ਲੈ ਲਿਆ ਸੀਗਾ, ਪਰ ਇਹਦਾ ਐਲਾਨ ਜਿਹੜਾ ਜੀ ਉਹ ਹੁਣ ਸੁਸ਼ੀਲ ਕੁਮਾਰ ਸ਼ਿੰਦੇ ਹੋਰਾਂ ਨੇ ਕੀਤਾ ਕਿ 16 ਤੋਂ ਪਹਿਲਾਂ ਕਿਉਂਕਿ 16 ਨੂੰ ਨਤੀਜੇ ਆਉਣੇ ਨੇ, ਜੇ ਉਦੋਂ ਪਹਿਲਾਂ ਕਮਿਸ਼ਨ ਜਿਹੜਾ ਜੀ ਉਹ ਬਹਿ ਜਾਂਦਾ ਤਾਂ ਇਹ ਮੁਸ਼ਕਿਲਾਂ ਤਾਂ ਜਿਹੜੀਆਂ ਉਹ ਖੜੀਆਂ ਕਰੂਗਾ ਜੀ ਨਰਿੰਦਰ ਮੋਦੀ ਦੇ ਵਾਸਤੇ। ਜੀ ਬਿਲਕੁਲ ਜੀ। ਵੀ ਉਹ ਵੀ ਦੇਖ ਰਿਹਾ ਵੀ ਸ਼ਾਇਦ ਜਾਂਦੇ ਜਾਂਦੇ ਕੋਈ ਇਹਨਾਂ ਦੇ ਜਿਹੜਾ ਜੀ ਜ਼ਰੂਰ ਇਹਨਾਂ ਨੂੰ ਪ੍ਰੋਬਲਮ ਜਿਹੜੀ ਹੈ ਜ਼ਰੂਰ ਖੜੀ ਕਰਕੇ ਜਾਣ, ਹਰ ਇੱਕ ਦਾ ਇਹੀ ਸ਼ਾਇਦ ਸੋਚਣਾ ਹੈ। ਤੇ ਨਾਲ ਜਿਹੜੀ ਅਗਲੀ ਆਪਾਂ ਗੱਲ ਕਰਦੇ ਹਾਂ, ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਇੱਥੇ ਦੇ ਮੇਨ ਹੈਗੇ ਨੇ ਜੀ ਮੁੱਖ ਪ੍ਰਤਾਪ ਸਿੰਘ ਬਾਜਵਾ, ਹਾਂਜੀ, ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਸਿਰਫ ਇੱਕ ਇੰਟਰਨੈਟ ਦੀ ਪਾਰਟੀ ਆ। ਇਸ ਦੇ ਉੱਤੇ ਤੁਹਾਡੀ ਕੀ ਟਿੱਪਣੀ ਆ ਤੇ ਕੀ ਉਹ ਵਾਕਿਆ ਹੀ ਜਿਹੜੀ ਇਲੈਕਸ਼ਨ ਹੋਈ ਆ, ਜਿਹੜੀਆਂ ਵੋਟਾਂ ਹੋਈਆਂ, ਉਸ ਨੂੰ ਭੁੱਲ ਚੁੱਕੇ ਆ?
आई थिंक ਜਿਹੜੇ ਕਾਂਗਰਸ ਵਾਲੇ ਨੇ, ਪੰਜਾਬ ਕਾਂਗਰਸ ਵਾਲੇ ਜਾਂ ਉਹਨਾਂ ਦੀ ਹਾਈ ਕਮਾਂਡ, ਉਹ ਸਾਰੀ ਇੱਕ ਸੁਰ ਨਹੀਂ ਇਹਨਾਂ ਮਾਮਲਿਆਂ ਦੇ ਉੱਤੇ। ਜਿਹੜੀ ਤਾਂ ਹਾਈ ਕਮਾਂਡ ਦਿੱਲੀ ਦੇ ਵਿੱਚ ਬੈਠੀ ਆ, ਉਹ ਇਹ ਕਹਿੰਦੀ ਹੈ ਕਿ ਜਿੰਨੀ ਗੱਲ ਉਹਦੀ ਬਣਨੀ ਸੀ ਪੰਜਾਬ ਦੇ ਵਿੱਚੋਂ ਕਾਂਗਰਸ ਦੀ, ਉਹ ਬਣਨੀ ਨਹੀਂ। ਉਹ ਸਿੱਧਮ ਸਿੱਧੀ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਨੇ ਉਹਦੀ ਜਿਹੜੀ ਖੇਡ ਹੈ ਉਹ ਵਿਗਾੜ ਦਿੱਤੀ ਹੈ ਕੁਛ ਸੀਟਾਂ ਦੇ ਉੱਤੇ। ਜਿਹੜੇ ਰਜਿੰਦਰ ਕੌਰ ਭੱਠਲੂਰੀ ਨੇ, ਉਹ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹਨੇ ਨੁਕਸਾਨ ਕੀਤਾ ਪੰਜਾਬ ਦੇ ਵਿੱਚ ਕਾਂਗਰਸ ਦਾ। ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਮੰਨ ਚੁੱਕੇ ਨੇ। ਉਹ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਤਾਂ ਕੋਈ ਫਰਕ ਨਹੀਂ ਮੈਨੂੰ ਪਿਆ। ਉਹ ਕਹਿੰਦੇ ਪਟਿਆਲੇ ਦੇ ਵਿੱਚ ਤੇ ਗੁਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਨੁਕਸਾਨ ਜਿਹੜਾ ਦੀ ਉਹ ਕਾਂਗਰਸ ਦਾ ਕੀਤਾ ਤੇ ਕਰਨਾ। ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਸੁਰ ਇਸ ਮਾਮਲੇ ਤੇ ਵੱਖਰੀ ਹੈ। ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਲਾਈ, ਉਹਨਾਂ ਨੇ ਕਿਹਾ ਇਹ ਤਾਂ ਇੰਟਰਨੈਟ ਦੀ ਪਾਰਟੀ ਹੈ, ਇਹ ਇੰਟਰਨੈਟ ਤੇ ਰੌਲਾ ਪਾਉਣ ਵਾਲੀ ਹੈ, ਇੱਥੇ ਪੰਜਾਬ ਦੇ ਵਿੱਚ ਇਹਨੂੰ ਕੁਛ ਨਹੀਂ ਬਣਨਾ। ਉਹਨਾਂ ਨੇ ਕਿਹਾ ਕਿ 8 ਤੋਂ 10% ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਮਿਲੂਗੀ ਤੇ ਉਹ ਨੁਕਸਾਨ ਜਿਹੜਾ ਅਕਾਲੀ ਦਲ ਦਾ ਕਰੂਗੀ, ਕਾਂਗਰਸ ਦਾ ਨਹੀਂ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਇਸ ਕਿਸਮ ਦੀ ਆ ਵੀ ਨਵਾਂ ਕੱਪੜਾ ਬੰਦਾ ਚਾਅ ਨਾਲ ਪਾ ਲੈਂਦਾ, ਚਾਹੇ ਉਹਦੇ ਧੱਫੜ ਹੀ ਮੁੜ ਕੇ ਪੈ ਜਾਣ। ਉਹਨਾਂ ਨੇ ਇਸ ਕਿਸਮ ਦਾ ਅਟੈਕ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਉੱਤੇ ਕੀਤਾ। ਕਰਨਾ ਬਣਦਾ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਨੇ ਉਹਨਾਂ ਨੂੰ ਆਪਣੀ ਸੀਟ ਜਿਹੜੀ ਆ ਜੀ ਉਹ ਖਤਰੇ ਦੇ ਵਿੱਚ ਜਾਪਦੀ ਆ ਸੁੱਚਾ ਸਿੰਘ ਛੋਟੇਪੁਰ ਹੋਰਾਂ ਤੋਂ। ਜੀ ਬਿਲਕੁਲ। ਇਸ ਦੇ ਵਿੱਚ ਜਿਹੜਾ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਵੀ ਜਿਸ ਤਰੀਕੇ ਦੇ ਨਾਲ ਲੋਕ ਇਕੱਠੇ ਹੋਏ ਆ, ਖਾਸ ਕਰਕੇ ਜਿਹੜਾ ਯੂਥ ਇਕੱਠਾ ਹੋਇਆ ਹੈ ਆਮ ਆਦਮੀ ਪਾਰਟੀ ਦੇ ਲਈ, ਕਿਤੇ ਨਾ ਕਿਤੇ ਇਹ ਗੱਲ ਟਾਲਣ ਦੀ ਜਿਹੜੀ ਕਰ ਰਿਹਾ। ਪਰ 16 ਤਰੀਕ ਨੂੰ ਇਹ ਜਿਹੜੇ ਨਤੀਜੇ ਸਾਹਮਣੇ ਆ ਕੇ ਸ਼ਾਇਦ ਕਾਫੀ ਜਿਹੜੇ ਲੋਕਾਂ ਦੇ ਹੋਸ਼ ਆ ਉਸ ਦਿਨ ਉੱਡਣਗੇ ਇਹ ਨਤੀਜਿਆਂ ਦੇ ਨਾਲ। ਅਗਲੀ ਗੱਲ ਕਰਦੇ ਹਾਂ ਪਟਿਆਲੇ ਦੀ, ਜਿਹਦੇ ਉੱਤੇ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਕਾਫੀ ਸਵਾਲ ਖੜੇ ਹੋ ਰਹੇ ਆ ਤੇ ਖਬਰਾਂ ਇਹ ਮਿਲ ਰਹੀਆਂ ਵੀ ਉੱਥੇ ਕੁਛ ਜਗ੍ਹਾ ਦੇ ਉੱਤੇ ਦੁਬਾਰਾ ਵੋਟਿੰਗ ਹੋ ਰਹੀ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਕਰਕੇ। ਕੀ ਮਸਲਾ ਹੈਗਾ ਹੈ ਪੂਰਾ? 2 ਜਗ੍ਹਾ ਦੇ ਉੱਤੇ ਇਹ ਜਿਹੜੀ ਆ ਜੀ ਵੋਟਿੰਗ ਹੋ ਰਹੀ ਹੈ ਤੇ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਨਾਭਾ ਏਰੀਆ ਪੈਂਦਾ ਜੀ, ਉੱਥੇ 2 ਸਕੂਲਾਂ ਦੇ ਵਿੱਚ ਜਿਹੜੀਆਂ ਵੋਟਿੰਗ ਮਸ਼ੀਨਸ ਸਨ ਜੀ, ਉੱਥੇ ਕੁਝ ਸ਼ਿਕਾਇਤਾਂ ਕੀਤੀਆਂ ਲੋਕਾਂ ਨੇ ਔਰ ਬਾਅਦ ਦੇ ਵਿੱਚ ਉਹਨਾਂ ਨੇ ਵੋਟਾਂ ਦਾ ਬਾਈਕਾਟ ਵੀ ਕਰਤਾ। ਇਹ ਕਿਹਾ ਕਿ ਇੱਥੇ ਦੁਬਾਰਾ ਪੋਲਿੰਗ ਜਿਹੜੀ ਆ ਹੋਣੀ ਚਾਹੀਦੀ ਆ, ਹਾਲਾਂਕਿ ਮਸ਼ੀਨਾਂ ਉਦੋਂ ਬਦਲ ਦਿੱਤੀਆਂ ਗਈਆਂ ਸਰ, ਪਰ ਲੋਕੀ ਵੋਟਾਂ ਪਾਉਣ ਫਿਰ ਵੀ ਨਹੀਂ ਆਏ। ਇਹ ਕਿਹਾ ਜਾ ਰਿਹਾ ਕਿ ਜਦੋਂ ਇੱਕ ਪਾਰਟੀ ਦਾ ਬਟਨ ਦਬਦੇ ਸਨ ਤਾਂ ਬੱਤੀ ਜਿਹੜੀ ਆ ਦੂਜੀ ਪਾਰਟੀ ਦੇ ਬਟਨ ਵਾਲੀ ਜਗਦੀ ਸੀ। ਭਾਵੇਂ ਜਿੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਹੇਰਾ ਫੇਰੀ ਜਿਹੜੀ ਆ ਜੀ ਉਹ ਹੋਈ ਹੈ। ਹਾਲਾਂਕਿ ਜਿਹੜੇ ਸਵਾਲ ਖੜੇ ਹੋ ਰਹੇ ਨੇ, ਇਲੈਕਸ਼ਨ ਕਮਿਸ਼ਨ ਦਾ ਜਿਹੜੇ ਅਮਲਾ ਹੈ, ਵੋਟ ਅਮਲਾ, ਉਹ ਇਸ ਗੱਲ ਨੂੰ ਇਨਕਾਰ ਕਰ ਰਿਹਾ ਕਿ ਇੱਦਾਂ ਦੀ ਕੋਈ ਹੇਰਾ ਫੇਰੀ ਨਹੀਂ ਹੋ ਸਕਦੀ। ਪਰ ਇੱਥੇ ਲੋਕਾਂ ਦੇ ਜਿਹੜਾ ਰੋਸ ਆ ਜੀ ਉਹਦੇ ਮੂਹਰੇ ਝੁਕਣਾ ਪਿਆ ਇਲੈਕਸ਼ਨ ਕਮਿਸ਼ਨ ਨੂੰ। ਤੇ 2 ਜਗ੍ਹਾ ਦੇ ਉੱਤੇ ਇਹ ਜਿਹੜੇ ਪੋਲਿੰਗ ਬੂਥ ਸੀ ਉੱਥੇ ਦੁਬਾਰਾ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ। 7 ਵਜੇ ਦੀਆਂ ਸ਼ੁਰੂ ਹੋਈਆਂ ਨੇ ਤੇ ਸ਼ਾਮ 6 ਵਜੇ ਤੱਕ ਜਿਹੜੀਆਂ ਵੋਟਾਂ ਪੈਣੀਆਂ ਨੇ। ਜੇ ਇੱਕ ਜਗ੍ਹਾ ਦੇ ਉੱਤੇ ਮਸ਼ੀਨਾਂ ਦੇ ਵਿੱਚ ਹੇਰ ਫੇਰ ਹੋ ਸਕਦੀ ਹੈ ਤੇ ਇਹ ਸੰਭਾਵਨਾ ਬਣੀ ਹੋਈ ਹੈ ਜੀ ਕਿ ਬਾਕੀ ਜਗ੍ਹਾ ਦੇ ਉੱਤੇ ਵੀ ਇਹ ਹੇਰਾ ਫੇਰੀ ਜਿਹੜੀ ਹੈ ਸ਼ਾਇਦ ਹੋ ਸਕਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੀ ਬਿਲਕੁਲ। ਤੇ ਇਸ ਚੀਜ਼ ਦਾ ਜਿਹੜਾ ਖਦਸ਼ਾ ਹੈ ਕਾਫੀ ਲੋਕਾਂ ਨੇ ਪ੍ਰਗਟਾਵਾ ਵੀ ਕੀਤਾ ਹੈ। ਜੱਸੀ ਜਸਰਾਜ ਹੁਣੀ ਵੀ ਕਹਿ ਰਹੇ ਆ, ਜੋ ਕਿ ਆਪ ਬਠਿੰਡੇ ਤੋਂ ਜਿਹੜੀ ਆ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ, ਵੀ ਬਹੁਤ ਵੱਡੀਆਂ ਜਿਹੜੀਆਂ ਧਾਂਦਲੀਆਂ ਜਿਹੜੀਆਂ ਵੋਟਿੰਗ ਦੇ ਵਿੱਚ ਹੋਈਆਂ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਸਟਾਰ ਪ੍ਰਚਾਰਕ ਸੀਗੇ ਇਸ ਟਾਈਮ ਜਿਹੜੇ ਪੰਜਾਬ ਦੇ ਵਿੱਚ, ਉਹਨਾਂ ਨੂੰ ਹੋਰ ਸੂਬਿਆਂ ਦੇ ਵਿੱਚ ਵੀ ਬੁਲਾਇਆ ਜਾ ਰਿਹਾ ਆ। ਭਗਵੰਤ ਮਾਨ ਹੁਣਾਂ ਨੂੰ ਇਸ ਟਾਈਮ ਟੌਪ ਦੇ ਜਿਹੜੇ ਉਹ ਸਟਾਰ ਕੈਂਪੇਨਰ ਬਣੇ ਹੋਏ ਨੇ। ਕਿੱਥੇ ਇਸ ਟਾਈਮ ਕਾਫੀ ਮੰਗ ਹੈਗੀ ਹੈ ਭਗਵੰਤ ਮਾਨ ਹੁਣਾਂ ਦੀ। ਉਹ ਪਾਰਟੀ ਦੀ ਡਿਮਾਂਡ ਦੇ ਉੱਤੇ ਜੀ ਉੱਤਰਾਖੰਡ ਦੇ ਵਿੱਚ ਪਹੁੰਚ ਗਏ ਨੇ, ਜਿੱਥੇ ਪੰਜਾਬੀਆਂ ਦੀ ਭਰਵੀਂ ਵਸੋਂ ਆ ਜੀ। 3 ਲੋਕ ਸਭਾ ਹਲਕਿਆਂ ਦੇ ਵਿੱਚ 2 ਦਰਜਨ ਦੇ ਕਰੀਬ ਜਿਹੜੀਆਂ ਰੈਲੀਆਂ ਨੇ ਉਹ ਤੁਹਾਨੂੰ ਉੱਥੇ ਉਹਨਾਂ ਨੇ ਸੰਬੋਧਨ ਜਿਹੜਾ ਜੀ ਕਰਨਾ। ਰੁਦਰਪੁਰ, ਬਾਦਪੁਰ, ਨੈਨੀਤਾਲ ਜਿਹੜਾ ਇਹ ਪੰਜਾਬੀ ਬੈਲਟ ਹੈ, ਇਹਨਾਂ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ। ਔਰ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਭਗਵੰਤ ਮਾਨ ਦੇ ਉੱਥੇ ਆਉਣ ਦੇ ਨਾਲ ਇੱਕ ਤਕੜਾ ਹੁਲਾਰਾ ਜਿਹੜਾ ਜੀ ਆਮ ਆਦਮੀ ਪਾਰਟੀ ਨੂੰ ਮਿਲੂਗਾ। ਔਰ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਲੱਗੀ ਹੈ ਇੱਥੇ ਵਾਰਾਣਸੀ ਦੇ ਵਿੱਚ, ਜਿੱਥੇ ਕੁੰਡੀਆਂ ਦੇ ਸਿੰਘ ਜਿਹੜੇ ਉਹ ਫਸੇ ਹੋਏ ਨੇ। ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ 1 ਦਿਨ ਦੇ ਵਾਸਤੇ ਅਮੇਠੀ ਦਾ ਦੌਰਾ ਕਰਕੇ ਆਏ ਨੇ ਔਰ ਉੱਥੇ ਉਹਨਾਂ ਨੇ 4 ਰੈਲੀਆਂ ਨੂੰ ਸੰਬੋਧਨ ਜਿਹੜਾ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਨਹੀਂ ਕਹਿੰਦਾ ਇੰਟਰਨੈਟ ਦੇ ਉੱਤੇ amendedindia.com ਦੇ ਉੱਤੇ ਜਿਹੜਾ ਜੀ ਉਹ ਪਿਆ ਨਵਾਂ ਜਿਹੜਾ ਸਰਵੇ। ਉਹਨਾਂ ਨੇ ਕਿਹਾ ਕਿ ਜੇ ਅੱਜ ਚੋਣਾਂ ਹੁੰਦੀਆਂ ਨੇ ਤਾਂ ਜਿਹੜਾ ਉੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨੂੰ 47%, ਰਾਹੁਲ ਗਾਂਧੀ ਨੂੰ 34% ਤੇ ਜਿਹੜੀ ਇਰਾਨੀ ਖੜੀ ਹੈ ਭਾਰਤੀ ਜਨਤਾ ਪਾਰਟੀ ਦੀ ਉਹਨੂੰ ਸਿਰਫ 8% ਵੋਟਾਂ ਜਿਹੜੀਆਂ ਉਹ ਮਿਲਦੀਆਂ ਨੇ। ਭਾਵ ਕਿ ਉੱਥੋਂ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜੇਤੂ ਹੋ ਸਕਦੀ ਹੈ ਜੇ ਅੱਜ ਵੋਟਾਂ ਪੈਣ ਤਾਂ।
ਬਾਕੀ ਜਿਹੜੇ ਭਗਵੰਤ ਮਾਨ ਹੋਰੀ ਨੇ ਉਹਨਾਂ ਦੀ ਬਾਅਦ ਡਿਊਟੀ ਜਿਹੜੀ ਹੈ ਉਹ ਵਾਰਾਣਸੀ ਦੇ ਵਿੱਚ ਲੱਗੀ ਆ, ਔਰ ਵਾਰਾਣਸੀ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਇੱਥੇ ਪੰਜਾਬ ਤੋਂ ਕਾਫੀ ਜਿਹੜੇ ਲੋਕ ਨੇ ਉਹ ਉੱਥੇ ਚੋਣ ਪ੍ਰਕਿਰਿਆ ਜਿਹੜੀ ਹੈ ਜੀ ਉਹਨੂੰ ਦੇਖਣ ਦੇ ਵਾਸਤੇ ਜਾ ਰਹੇ ਨੇ। ਕੋਸ਼ਿਸ਼ ਕਰਾਂਗੇ ਜੀ ਜਿਹੜੇ ਪੰਜਾਬੀ ਰੇਡੀਓ USA ਦੇ ਲਿਸਨਰ ਨੇ, ਮੇਰੀ ਕੋਸ਼ਿਸ਼ ਹੈ ਜੀ ਕਿ ਥੋੜੇ ਜਿਹੇ ਨੇੜੇ ਵਾਲੇ ਦਿਨਾਂ ਦੇ ਵਿੱਚ ਉੱਥੋਂ ਜਾ ਕੇ ਅਸਲ ਤਸਵੀਰ ਜਿਹੜੀ ਤੁਹਾਨੂੰ ਦੱਸੀ ਜਾ ਸਕੇ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿੱਦਾਂ ਆਪਾਂ ਦੇਖਿਆ ਸੀ ਵੀ ਜਿਸ ਦਿਨ ਵੋਟਿੰਗ ਸੀਗੀ ਪਟਿਆਲੇ ਦੇ ਵਿੱਚ, ਉੱਥੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ, ਉਹਨਾਂ ਦੇ ਸੱਟਾਂ ਵੀ ਵੱਜੀਆਂ ਸੀਗੀਆਂ, ਤੇ ਉਸ ਦੀ ਉਹਨਾਂ ਦੇ ਉੱਤੇ ਜਿਹੜੇ ਹਮਲੇ ਦੀ ਵੀਡੀਓ ਇਸ ਟਾਈਮ ਉਹ ਸਾਰਵਜਨਕ ਹੋ ਗਈ ਆ, ਉਹ ਇਸ ਟਾਈਮ ਪੂਰੀ ਪਬਲਿਕ ਦੇ ਵਿੱਚ ਆ ਗਈ ਆ। ਕੀ ਵੀਡੀਓ ਦੇ ਵਿੱਚ ਕੀ ਦੇਖਿਆ ਜਾ ਰਿਹਾ, ਲੋਕਾਂ ਨੂੰ ਜ਼ਰੂਰ ਦੱਸੋ ਜਿਨ੍ਹਾਂ ਨੇ ਅਜੇ ਤੱਕ ਉਹ ਵੀਡੀਓ ਨਹੀਂ ਦੇਖੀ। ਇਹ ਜਿਹੜੀ ਵੀਡੀਓ ਹੈ ਜੀ, ਇਹਦੇ ਵਿੱਚ ਪੁਲਿਸ ਵਾਲੇ ਜਿਹੜੇ ਨੇ ਉਹ ਰੋਕ ਰਹੇ ਨੇ ਡਾਕਟਰ ਗਾਂਧੀ ਨੂੰ ਅੰਦਰ ਜਾਣ ਤੋਂ ਪੋਲਿੰਗ ਬੂਥ ਤੇ। ਉਹ ਉਮੀਦਵਾਰ ਨੇ ਔਰ ਹਰ ਉਮੀਦਵਾਰ ਨੂੰ ਇੱਕ ਜਿਹੜਾ ਜੀ ਜਾਰੀ ਕੀਤੀ ਹੁੰਦੀ ਆ ID, ਤੇ ਉਹ ਕਿਸੇ ਵੀ ਪੋਲਿੰਗ ਬੂਥ ਦੇ ਉੱਤੇ ਜਦੋਂ ਚਾਹੇ ਜਾ ਕੇ ਮਸ਼ੀਨ ਜਿਹੜੀ ਆ ਉਹ ਚੈੱਕ ਕਰ ਸਕਦਾ, ਉੱਥੇ ਵੋਟਾਂ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਚੈੱਕ ਕਰ ਸਕਦਾ। ਉਹ ਪੁਲਿਸ ਵਾਲੇ ਕਿਉਂ ਰੋਕ ਰਹੇ ਸਨ ਡਾਕਟਰ ਗਾਂਧੀ ਹੋਰਾਂ ਨੂੰ? ਉਹਨਾਂ ਦੇ ਨਾਲ ਉਹਨਾਂ ਦਾ ਬਹਿਸ ਬਸਈਆ ਜਿਹੜਾ ਹੋ ਰਿਹਾ ਸੀਗਾ, ਤੇ ਉਹਦੇ ਦੌਰਾਨ ਹੀ ਜਿਹੜਾ ਇਹ ਵਿਰਕ ਹੈ ਜੀ ਉਹਨੂੰ ਸੱਦਿਆ ਗਿਆ ਪੁਲਿਸ ਦੇ ਵੱਲੋਂ ਹੀ। ਉਹ ਉੱਥੇ ਤੁਰੰਤ ਜਿਹੜਾ ਜੀ ਉਹ ਪਹੁੰਚ ਗਿਆ। ਜਿਹੜਾ ਇਹ ਕਿਹਾ ਜਾ ਰਿਹਾ ਕਿ ਉਹੀ ਅਸਲ ਦੇ ਵਿੱਚ ਬੋਗਸ ਵੋਟਾਂ ਭੁਗਤਾ ਰਿਹਾ ਸੀਗਾ, ਜਿਹਦੀ ਜਾਣਕਾਰੀ ਡਾਕਟਰ ਗਾਂਧੀ ਹੋਰਾਂ ਦੇ ਕੋਲੇ ਆਈ ਸੀ। ਜਦੋਂ ਉਹ ਵੀਡੀਓ ਦੇ ਵਿੱਚ ਆ ਜਾਂਦਾ ਤੇ ਆਉਂਦੇ ਸਾਰ ਉਹਨੇ ਹਮਲਾ ਜਿਹੜਾ ਉਹ ਡਾਕਟਰ ਗਾਂਧੀ ਹੋਰਾਂ ਦੇ ਉੱਤੇ ਕੀਤਾ, ਭਾਵ ਕਿ ਇੱਥੇ ਮਿਲੀ ਭੁਗਤ ਦੇ ਨਾਲ ਵੋਟਾਂ ਜਿਹੜੀਆਂ ਸੀਗੀਆਂ ਉਹ ਭੁਗਤਾਈਆਂ ਜਾ ਰਹੀਆਂ ਸੀਗੀਆਂ। ਜਿਹੜੇ ਜਦੋਂ ਇਹਨੂੰ ਪੇਸ਼ ਕੀਤਾ ਗਿਆ, ਮੈਂ ਕੱਲ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਜਦੋਂ ਵਿਰਕ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਦੇ ਬਾਡੀਗਾਰਡ ਵਜੋਂ ਜਾਂ ਉਹਨੂੰ ਪ੍ਰੋਟੈਕਸ਼ਨ ਵਾਂਗੂ ਜਿਹੜੇ ਨਾਲ ਉਹਦੇ ਤੁਰ ਰਹੇ ਸਨ, ਇੱਕ ਤਾਂ ਸੁਰਜੀਤ ਸਿੰਘ ਰਖੜਾ ਜਿਹੜੇ ਕੈਬਨਿਟ ਮੰਤਰੀ ਨੇ, ਉਹਨਾਂ ਦੇ ਭਰਾ ਚਰਨਜੀਤ ਸਿੰਘ ਰਖੜਾ, ਤੇ ਦੂਜਾ ਜਿਹੜਾ ਵਿਅਕਤੀ ਉਹਦੇ ਨਾਲ ਤੁਰ ਰਿਹਾ ਸੀ ਉਹ ਹੈ ਜੀ ਮਰਹੂਮ ਅਕਾਲੀ ਆਗੂ ਗੁਰਚਰਨ ਸਿੰਘ ਟੌੜਾ ਹੋਰਾਂ ਦਾ ਦੋਹਤਰਾ ਜਿਹੜਾ ਹਰਵਿੰਦਰਪਾਲ ਸਿੰਘ। ਇਹ ਦੋਨੋਂ ਜਿਹੜੇ ਉਹਦੇ ਨਾਲ ਤੁਰ ਰਹੇ ਸਨ ਇਸ ਤਰੀਕੇ ਦੇ ਨਾਲ ਜਿਵੇਂ ਖਾਸ ਬੰਦੇ ਨੂੰ ਉਹ ਇੱਕ ਵਿਸ਼ੇਸ਼ ਪ੍ਰੋਟੈਕਸ਼ਨ ਦੇ ਕੇ ਜਿਹੜੀ ਉਹ ਲਿਜਾ ਰਹੇ ਹੋਣ। ਔਰ ਸਭ ਨੂੰ ਪਤਾ ਹੈ ਕਿ ਰਖੜਾ ਜਿਹੜਾ ਪਰਿਵਾਰ ਹੈ ਉਹਦੇ ਵੱਲੋਂ ਹੀ ਖੜਾ ਕੀਤਾ ਗਿਆ ਇਹ ਬੰਦਾ ਹੈ, ਔਰ ਸ਼ਾਇਦ ਇਹੋ ਜਿਹੇ ਕੰਮਾਂ ਦੇ ਵਾਸਤੇ ਵਰਤਣ ਲਈ ਉਹਨੂੰ ਲਿਆਂਦਾ ਗਿਆ ਮੂਹਰੇ। ਜੀ ਬਿਲਕੁਲ। ਮੈਂ ਇਹ ਵੀ ਦੱਸਣਾ ਜੀ, ਨਾਲ ਲੱਗਵੀਂ ਮਾਫ ਕਰਨਾ ਗੱਲ, ਕਿ ਜਿਹੜੇ ਪੁਲਿਸ ਹੈ ਜੀ ਉਹਨੇ ਇੰਨਾ ਭਰੋਸਾ ਜਿਹੜਾ ਦੇ ਦਿੱਤਾ ਡਾਕਟਰ ਗਾਂਧੀ ਹੋਰਾਂ ਨੂੰ ਕਿ ਜਿਹੜੀ ਮੈਡੀਕਲ ਰਿਪੋਰਟ ਆ ਉਹਨਾਂ ਦੀ ਆ ਲੈਣ ਦੇ, ਉਸ ਤੋਂ ਬਾਅਦ ਧਾਰਾ ਜਿਹੜੀਆਂ ਨੇ ਉਹ ਹੋਰ ਜੋੜੀਆਂ ਜਾ ਸਕਦੀਆਂ ਨੇ, ਕਿਉਂਕਿ ਧਾਰਾ 307 ਦੀ ਮੰਗ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਉਮੀਦਵਾਰ ਤੇ ਉਹਨਾਂ ਦੇ ਸਮਰਥਕ ਕਰ ਰਹੇ ਨੇ। ਤੇ ਉਹ ਧਰਨੇ ਤੋਂ ਉੱਠ ਗਏ ਨੇ, ਜਿਹੜੀ ਭੁੱਖ ਹੜਤਾਲ ਦੇ ਉੱਤੇ ਬੈਠੇ ਸਨ ਪੁਲਿਸ ਦਾ ਇਹ ਜਿਹੜਾ ਵਾਅਦਾ ਲੈਣ ਤੋਂ ਬਾਅਦ। ਜੀ ਤੇ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ ਜੀ, ਭਾਰਤ ਦਾ ਸਭ ਤੋਂ ਪਹਿਲਾ ਸਰਪਲਸ ਬਿਜਲੀ ਪੈਦਾ ਕਰਨ ਵਾਲਾ ਸੂਬਾ ਪੰਜਾਬ ਦੀ, ਉਸ ਦੀ ਜਿਹੜੀ ਆ ਕਹਿੰਦੇ ਜੀ ਗਰਮੀ ਦੇ ਪਹਿਲੇ ਬੁੱਲੇ ਦੇ ਨਾਲ ਹੀ ਹਵਾ ਨਿਕਲ ਗਈ ਆ, ਤੇ ਦੂਜੇ ਰਾਜਾਂ ਕੋਲੋਂ ਦੂਜੇ ਸੂਬਿਆਂ ਕੋਲੋਂ ਬਿਜਲੀ ਦੀ ਮੰਗ ਕਰ ਰਿਹਾ। ਇੱਕ ਪਾਸੇ ਦਾ ਪਾਕਿਸਤਾਨ ਨੂੰ ਬਿਜਲੀ ਘੱਲ ਰਿਹਾ ਸੀ, ਇਹ ਸਾਰੀ ਕਿਤੇ ਉਧਰ ਨੂੰ ਤਾਂ ਨਹੀਂ ਚਲੀ ਗਈ? ਸ਼ਾਇਦ ਕੁਛ ਇਸੇ ਤਰ੍ਹਾਂ ਦੀ ਹਾਲਾਤ ਜਿਹੜੀ ਹੈ ਜੀ ਉਹ ਬਣੀ ਆ। ਅਜੇ ਝੋਨੇ ਦਾ ਸੀਜ਼ਨ ਜਿਹੜਾ ਉਹ ਆਉਣਾ ਜੀ, ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਹੈ, ਤੇ ਉਦੋਂ ਫਿਰ ਪੰਜਾਬ ਦੇ ਵਿੱਚ ਬਾਕੀ ਥਾਵਾਂ ਦੇ ਉੱਤੇ ਕੱਟ ਜਿਹੜੇ ਲੱਗਣੇ ਸ਼ੁਰੂ ਹੁੰਦੇ ਨੇ। ਇਹ ਤਾਂ ਮੌਸਮ ਨੇ ਇੱਕ ਜਿਹੜੀ ਅਜੇ ਮਾੜਾ ਦਿਖਾਇਆ ਤੇ ਉਸੇ ਵੇਲੇ ਕੱਟ ਜਿਹੜੇ ਨੇ ਉਹ ਲੱਗਣੇ ਸ਼ੁਰੂ ਹੋ ਗਏ। ਪੰਜਾਬ ਜਿਹੜਾ ਬਿਜਲੀ ਬੋਰਡ ਹੈ ਜੀ, ਪਾਵਰਕੌਮ ਜਿਹੜਾ ਹੋਣਾ, ਉਹਦੇ ਵੱਲੋਂ ਟੈਂਡਰ ਜਾਰੀ ਕੀਤੇ ਗਏ ਨੇ ਦੂਜੇ ਸੂਬਿਆਂ ਤੋਂ ਬਿਜਲੀ ਖਰੀਦਣ ਦੇ ਵਾਸਤੇ, ਤਾਂ ਕਿ ਬਿਜਲੀ ਦੀ ਜਿਹੜੀ ਮੰਗ ਹੈ ਉਹਨੂੰ ਪੂਰਾ ਕੀਤਾ ਜਾ ਸਕੇ। ਇੱਥੇ ਪੰਜਾਬ ਦੇ ਵਿੱਚ ਬਹੁਤੇ ਸ਼ਹਿਰਾਂ ਦੇ ਵਿੱਚ ਕੁਝ ਮਹੀਨੇ ਪਹਿਲਾਂ ਬੋਰਡ ਲੱਗੇ ਸਨ, ਉਹ ਜਿਹੜੇ ਚਾਪਲੂਸ ਟਾਈਪ ਦੇ ਨੇ ਉਹਨਾਂ ਨੇ ਇਹ ਬੋਰਡ ਲਾਏ ਸਨ ਕਿ ਭਾਰਤ ਦਾ ਪਹਿਲਾ ਬਿਜਲੀ ਸਰਪਲਸ ਸੂਬਾ ਬਣਨ ਦੇ ਉੱਤੇ ਅਕਾਲੀ BJP ਸਰਕਾਰ ਨੂੰ ਲੱਖ ਲੱਖ ਵਧਾਈ। ਬਹੁਤ ਵੱਡੇ ਵੱਡੇ ਹੋਰਡਿੰਗ ਜਿਹੜੇ ਇੱਥੇ ਲੱਗੇ ਹੋਏ ਸਨ। ਜਦੋਂ ਇੱਥੇ ਜਿਹੜਾ ਬਠਿੰਡੇ ਦੇ ਵਿੱਚ ਥਰਮਲ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀਗਾ, ਤਾਂ ਇਹ ਵੀ ਗੱਲ ਜਿਹੜੀ ਸਾਹਮਣੇ ਆਈ ਸੀ, ਉਹ ਮੇਰੀ ਨਿਊਜ਼ ਹੀ ਸੀਗੀ, ਬੜੀ ਉਹ ਘੁੰਮੀ ਸੀਗੀ ਕਿ ਜਿਹੜੇ ਇੱਕ ਟਰੱਕ ਲਿਆਂਦਾ ਗਿਆ ਸੀਗਾ ਜੀ ਪੁਰਾਣੇ ਟਾਇਰਾਂ ਦਾ, ਔਰ ਜਿਹੜੇ ਸੀ ਉਹ ਸਾੜ ਕੇ ਚਿਮਨੀ ਤੋਂ ਧੂੰਆਂ ਕੱਢਿਆ ਗਿਆ ਸੀਗਾ, ਦੂਰੋਂ ਦਿਖਾ ਦਿੱਤਾ ਗਿਆ ਸੀਗਾ ਲਓ ਜੀ ਥਰਮਲ ਪਲਾਂਟ ਚਾਲੂ ਹੋ ਗਿਆ। ਰਾਜਪੁਰੇ ਵਾਲਾ ਜਦੋਂ ਥਰਮਲ ਪਲਾਂਟ ਦਾ ਉਦਘਾਟਨ ਹੋਇਆ ਉਦੋਂ ਫੇਰ ਕਿਹਾ ਗਿਆ ਕਿ ਬਿਜਲੀ ਫੇਰ ਸਰਪਲਸ ਹੋ ਗਈ। ਹੁਣ ਜੇ ਬਿਜਲੀ ਸਰਪਲਸ ਹੈ ਪੰਜਾਬ ਦੇ ਕੋਲੇ ਤਾਂ ਉਹ ਗਈ ਕਿੱਥੇ? ਚੋਰੀ ਹੋ ਗਈ, ਲੀਕੇਜ ਹੋ ਗਈ, ਜਾਂ ਕਿਸੇ ਨੂੰ ਵੇਚ ਦਿੱਤੀ। ਹੁਣ ਦੂਜੇ ਸੂਬਿਆਂ ਦੇ ਤਰਲੇ ਲਏ ਜਾ ਰਹੇ ਨੇ ਕਿ ਥੋੜੀ ਬਹੁਤੀ ਤਾਂ ਦੇ ਦਿਓ, ਅਸੀਂ ਪੂਰੀ ਕਰ ਸਕੀਏ, ਕਮ ਸੇ ਕਮ ਤੀਜਿਆਂ ਤੱਕ ਹੀ ਲੋਕਾਂ ਦੇ ਸਾਹ ਸੌਖੇ ਕਰ ਦਈਏ ਜੀ। ਤੇ ਨਾਲ ਹੀ ਇੱਕ ਹੋਰ ਲਗਵੀਂ ਜਿਹੜੀ ਖਬਰ ਉਹ ਆ ਰਹੀ ਵੀ ਪਾਵਰਕੌਮ ਆ ਉਹ ਬਿਜਲੀ ਨਾਲ ਮਹਿੰਗੀ ਵੀ ਕਰ ਰਹੀ ਹੈ, ਇਸ ਦੇ ਉੱਤੇ ਕੀ ਆ? ਬਿਜਲੀ ਇਸ ਵੇਲੇ ਭਾਰਤ ਭਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਹਿੰਗੀ ਇੱਥੇ ਪੰਜਾਬ ਦੇ ਵਿੱਚ ਹੈ ਜੀ।
ਸਭ ਤੋਂ ਜ਼ਿਆਦਾ ਮਹਿੰਗੀ ਹੈ ਇਸ ਵੇਲੇ। ਔਰ ਧੂੰਆਂ ਕੱਢਿਆ ਪਿਆ ਇੱਥੇ ਬਿਜਲੀ ਦੇ ਰੇਟ ਜਿਹੜੇ ਨੇ ਜੀ ਉਹਨੇ ਔਰ ਕਰਨੀ ਹੈ ਜੀ ਜਦੋਂ ਆਉਣੀ ਕਿੱਥੋਂ ਆ, ਮਹਿੰਗੀ ਜਿਹੜੀ ਆ ਉਹ ਬਾਹਰੋਂ ਲਈ ਜਾ ਰਹੀ ਹੈ। ਇਹਦੇ ਪਿੱਛੇ ਬਹੁਤ ਵੱਡਾ ਇੱਕ ਸਕੈਂਡਲ ਹੈ ਜੀ। ਜਿਹੜੀਆਂ ਕੰਪਨੀਜ਼ ਜਿਹੜੀਆਂ ਬਣਾਈਆਂ ਹੋਈਆਂ ਨੇ, ਜਿਹੜੀਆਂ ਉਹ ਏਜੰਸੀਜ਼ ਜਿਹੜੀਆਂ ਦੂਜੇ ਸੂਬਿਆਂ ਤੋਂ ਬਿਜਲੀ ਖਰੀਦਦੀਆਂ ਨੇ, ਅੱਗੋਂ ਫਿਰ ਪੰਜਾਬ ਨੂੰ ਉਹ ਦਿੰਦੀਆਂ ਨੇ। ਮੰਨ ਲਓ ਸਪੋਜ਼ ਇੱਕ ਉਹ 2 ਰੁਪਏ ਪਰ ਯੂਨਿਟ ਨੂੰ ਜਿਹੜੀਆਂ ਉਹ ਖਰੀਦਦੀਆਂ ਨੇ ਬਿਜਲੀ, ਜਦੋਂ ਖਰੀਦਦੀ ਹੈ ਤੇ ਅੱਗੇ ਲਿਆ ਕੇ ਪਾਵਰਕੌਮ ਨੂੰ ਉਹ 4.5 ਰੁਪਏ ਜਾਂ 5 ਰੁਪਏ ਦੇ ਹਿਸਾਬ ਦੇ ਨਾਲ ਪਰ ਯੂਨਿਟ ਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਦਿੰਦੀ ਹੈ। ਇਹ ਜਿਹੜੀਆਂ ਕੰਪਨੀਆਂ ਕਿਹਦੀਆਂ ਨੇ, ਛਾਣਬੀਣ ਇੱਥੇ ਹੋਣੀ ਚਾਹੀਦੀ ਹੈ। ਇਹ ਕੰਪਨੀਆਂ ਕਿਹਦੀਆਂ ਨੇ? ਇਹ ਸਿਆਸੀ ਲੋਕਾਂ ਦੀਆਂ ਬਣਾਈਆਂ ਹੋਈਆਂ ਹੀ ਕੰਪਨੀਆਂ ਨੇ, ਜਿਹੜੇ ਸੱਤਾਧਾਰੀ ਨੇ, ਜਿਹੜੇ ਪਾਵਰ ਦੇ ਵਿੱਚ ਨੇ। ਭਾਵ ਕਿ ਇਸ ਤਰੀਕੇ ਦੇ ਨਾਲ ਵੀ ਇਹ ਰਗੜਾ ਜਿਹੜਾ ਨਾ ਜੀ ਉਹ ਲਾਇਆ ਜਾ ਰਿਹਾ ਹੈ ਪੰਜਾਬ ਨੂੰ, ਔਰ ਅੱਗੋਂ ਫਿਰ ਉਹਦੇ ਰੇਟ ਜਿਹੜੇ ਨੇ ਉਹ ਵਧਾਏ ਜਾ ਰਹੇ ਨੇ, ਜਿਹੜਾ ਕਿ ਸਿੱਧਾ ਅਸਰ ਜਿਹੜਾ ਜੀ ਉਹਦਾ ਆਮ ਲੋਕਾਂ ਦੇ ਉੱਤੇ ਪੈ ਰਿਹਾ। ਗਰੀਬ ਵਿਚਾਰਾ ਜਿਹਦੇ ਘਰੇ ਇੱਕ ਬਿਜਲੀ ਦਾ ਬਲਬ ਤੇ ਇੱਕ ਪੱਖਾ ਚੱਲਦਾ, ਉਹ ਵੀ ਵਿਚਾਰਾ ਰੋਂਦਾ ਫਿਰਦਾ ਕਿ ਉਹਦਾ ਬਿਜਲੀ ਦਾ ਬਿੱਲ ਹਰ ਮਹੀਨੇ ਜਿਹੜਾ 5-5 ਹਜ਼ਾਰ ਰੁਪਇਆ ਆਈ ਜਾਂਦਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਏਜੰਸੀ ਜਿਨ੍ਹਾਂ ਨੇ ਇੱਕ ਸਰਵੇ ਕੀਤਾ ਜਿਸ ਦੇ ਵਿੱਚ ਕੋਈ ਜ਼ਿਆਦਾ ਮੈਂ ਕਹਾਂਗਾ ਵੀ ਹੈਰਾਨ ਕਰਨ ਵਾਲੇ ਤੱਥ ਉਹ ਤਾਂ ਨਹੀਂ ਉਹਨਾਂ ਨੇ ਸਾਹਮਣੇ ਕੀਤੇ, ਸ਼ਾਇਦ ਕਿਤੇ ਨਾ ਕਿਤੇ ਦਿਲ ਦੇ ਵਿੱਚ ਲੋਕਾਂ ਨੂੰ ਪਤਾ ਹੀ ਸੀਗਾ। ਉਹਨਾਂ ਨੇ ਕਿਹਾ ਵੀ 136 ਜਿਹੜੀਆਂ ਐਡਾਂ ਇੱਕ ਚੱਲਦੀਆਂ ਸੀ, ਐਡਵਰਟਾਈਜ਼ਮੈਂਟ ਜਿਹੜੀਆਂ ਚੱਲਦੀਆਂ ਸੀਗੀਆਂ, ਉਹਨਾਂ ਦੇ ਵਿੱਚੋਂ 99 ਜਿਹੜੀਆਂ ਉਹ ਗੁੰਮਰਾਹ ਕਰਨ ਵਾਲੀਆਂ ਸੀ। ਤੁਹਾਡੀ ਕੀ ਟਿੱਪਣੀ ਹੈ ਇੱਥੇ, ਤੇ ਇਸ ਦੇ ਵਿੱਚ ਸੱਚਾਈ ਕਿੰਨੀ ਕੁ ਹੈਗੀ ਆ? ਇਹ ਇੱਕ ਨੈਸ਼ਨਲ ਪੱਧਰ ਦੀ ਏਜੰਸੀ ਹੈ ਜੀ, ASCI ਜੀ, ਜਿਹੜੀ ਐਡਵਰਟਾਈਜ਼ਿੰਗ ਸਟੈਂਡਰਡਸ ਕਾਉਂਸਲ ਆਫ ਇੰਡੀਆ ਜੀ। ਕਿਸੇ ਛੋਟੀ ਮੋਟੀ ਕੰਪਨੀ ਦੇ ਵੱਲੋਂ ਨਹੀਂ ਹੈ, ਕਿਸੇ ਏਜੰਸੀ ਦੇ ਵੱਲੋਂ ਨਹੀਂ ਹੈ, ਬਹੁਤ ਵੱਡੀ ਇਹ ਹੈ ਜੀ। ਇਹਨੇ ਕਿਹਾ ਜੀ ਕਿ 136 ਜਿਹੜੇ ਇਸ਼ਤਿਹਾਰ ਦਿੱਤੇ ਗਏ ਸਨ, ਉਹਨਾਂ ਦੇ ਖਿਲਾਫ ਸ਼ਿਕਾਇਤਾਂ ਆਈਆਂ ਸੀਗੀਆਂ। ਇਹਦੇ ਵਿੱਚੋਂ ਸ਼ਿਕਾਇਤਾਂ 99 ਜਿਹੜੀਆਂ ਨੇ ਉਹ ਸਹੀ ਮੰਨੀਆਂ ਗਈਆਂ ਨੇ। ਇਹਨਾਂ ਇਸ਼ਤਿਹਾਰਾਂ ਦੇ ਵਿੱਚ ਗੁੰਮਰਾਹ ਕਰਨ ਵਾਲੀਆਂ ਜਿਹੜੀਆਂ ਲੋਕਾਂ ਨੂੰ ਐਡਾਂ ਸਨ ਉਹ ਦਿੱਤੀਆਂ ਗਈਆਂ ਸਨ। ਇਹਦੇ ਵਿੱਚ ਪ੍ਰੋਕਟਰ ਐਂਡ ਗੈਂਬਲ, ITC, ਮਾਰਿਕੋ, ਡਾਬਰ ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਇਸ਼ਤਿਹਾਰ ਵੀ ਜਿਹੜੇ ਨੇ ਉਹ ਸ਼ਾਮਲ ਨੇ ਜੀ। ਬਹੁਤੇ ਜਿਹੜੇ ਨੇ ਇਸ਼ਤਿਹਾਰ ਉਹ ਦੇ ਨਾਲ ਸੰਬੰਧਿਤ ਨੇ ਜੀ। ਜਿਹੜੇ ਸਿੱਖਿਆ ਦੇ ਵਿੱਚ ਜਿਹੜੀਆਂ ਐਡਾਂ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਵੱਡੀ ਪੱਧਰ ਦੇ ਉੱਤੇ ਜੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਨੇ ਉਹ ਦਿੱਤੇ ਗਏ ਨੇ। ਇਹ ਦੱਸਿਆ ਗਿਆ ਜੀ ਕਿ ਸਿੱਧਾ ਜਿਹੜਾ ਜੀ ਉਲੰਘਣ ਕੀਤਾ ਗਿਆ ਜੀ, ਜਿਹੜਾ ਇੱਕ ਸਟੈਂਡਰਡ ਸੈੱਟ ਕੀਤਾ ਹੋਇਆ। ਪਰ ਮੁਸ਼ਕਿਲ ਇਹ ਹੈ ਕਿ ਜਦੋਂ 48 ਘੰਟੇ ਪਹਿਲਾਂ ਇੱਥੇ ਸਾਰਾ ਚੋਣ ਪ੍ਰਚਾਰ ਖਤਮ ਹੋ ਜਾਂਦਾ, ਪਰ ਦੂਜੇ ਪਾਸੇ ਚੋਣਾਂ ਵਾਲੇ ਦਿਨ ਤਕਰੀਬਨ ਪੰਜਾਬ ਦੇ ਵਿੱਚੋਂ ਛਪਣ ਵਾਲੀਆਂ ਸਾਰੀਆਂ ਅਖਬਾਰਾਂ ਜਿਹੜੀਆਂ ਉਹਦਾ ਮੁੱਖ ਪੰਨਾ ਜਿੱਥੇ ਖਬਰਾਂ ਹੁੰਦੀਆਂ ਨੇ ਉੱਥੇ ਕੋਈ ਖਬਰ ਨਹੀਂ, ਤੇ ਉੱਥੇ ਐਡਵਰਟਾਈਜ਼ਮੈਂਟ ਜਿਹੜੀ ਆ ਜੀ ਉਹ ਵੇਖਣ ਨੂੰ ਮਿਲੀ। ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਏਡਾ ਧੱਕਾ ਕਰਦੀਆਂ ਨੇ ਕਿ ਉਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਇਸ ਮਾਮਲੇ ਤੇ। ਜੀ ਬਿਲਕੁਲ। ਤੇ ਨਾਲ ਜਿਹੜੀ ਇੱਕ ਆਪਾਂ ਨੂੰ ਇਸ ਟਾਈਮ ਖਬਰ ਆ ਰਹੀ ਆ, ਅਸਾਮ ਦੇ ਵਿੱਚ ਕਹਿੰਦੇ ਜੀ ਹਿੰਸਾ ਹੋਈ ਆ ਕੁਛ, ਉਸ ਦੇ ਬਾਰੇ ਕੀ ਜਾਣਕਾਰੀ ਹੈਗੀ ਆ ਜੀ? ਬੋਡੋਲੈਂਡ ਵਾਲੇ ਨੇ ਜੀ ਜਿਹੜੇ ਅਕਸਰ ਜਿਹੜਾ ਇੰਟਰਨੈਸ਼ਨਲ ਮੀਡੀਆ ਹੈ ਉਹਦਾ ਧਿਆਨ ਖਿੱਚਦੇ ਨੇ, ਉਹਨਾਂ ਦੇ ਵੱਲੋਂ ਕੁਝ ਗੜਬੜ ਦੀਆਂ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਜੀ ਇਸ ਵੇਲੇ। ਜੀ ਤੇ ਨਾਲ ਹੀ ਅਖਿਲੇਸ਼ ਯਾਦਵ ਜੋ ਕਿ UP ਦੇ CM ਵੀ ਆ, ਮੁੱਖ ਮੰਤਰੀ ਆ, ਵੀ ਉਹਨਾਂ ਨੇ ਵੀ ਨਰਿੰਦਰ ਮੋਦੀ ਦੇ ਉੱਤੇ ਚਟਕਾਰਾ ਲੈਂਦੇ ਹੋਏ ਕਿਹਾ ਵੀ ਉਹਨਾਂ ਦੀ ਛਾਤੀ 56 ਇੰਚ ਨਹੀਂ ਬਲਕਿ ਉਹਨਾਂ ਦਾ ਢਿੱਡ 56 ਇੰਚ ਆ। ਜੀ ਬਿਲਕੁਲ। ਅਖਿਲੇਸ਼ ਯਾਦਵ ਜਿਹੜਾ ਕਿ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੈ, ਉਹਦਾ ਇਹ ਬਿਆਨ ਆਇਆ। ਮੈਂ ਤਾਂ ਇਹ ਸਮਝਦਾ ਜੀ ਕਿ ਜਿਹੜੇ ਸਿਆਸੀ ਲੋਕ ਨੇ ਨਾ ਜੀ ਇਹ ਰਲ ਮਿਲ ਕੇ ਗੇਮ ਜਿਹੜੀ ਹੈ ਨਾ ਜੀ ਉਹ ਖੇਡ ਰਹੇ ਨੇ ਤਾਂ ਕਿ ਲੋਕਾਂ ਨੂੰ ਉਲਝਾਈ ਰੱਖਿਆ ਜਾਵੇ। ਕੋਈ ਤਾਂ ਦਿਗਵਿਜੇ ਦੀ ਜਿਹੜੀ ਨਵੀਂ ਗਰਲਫ੍ਰੈਂਡ ਆ ਉਹਦੀ ਪਿਕਚਰ ਜਿਹੜਾ ਉਹਦੇ ਵਿੱਚ ਬਿਜ਼ੀ ਆ, ਕੋਈ ਨਰਿੰਦਰ ਮੋਦੀ ਜਿਹੜਾ ਜੀ ਉਹ ਦੱਸੀ ਜਾਂਦਾ ਜੀ ਕਿ ਮੈਂ ਚਾਹ ਵੇਚਣ ਵਾਲਾ, ਰਾਹੁਲ ਗਾਂਧੀ ਜਿਹੜਾ ਜੀ ਉਹ ਆਪਣੀਆਂ ਕਹਾਣੀਆਂ ਜਿਹੜੀਆਂ ਉਹ ਸੁਣਾਈ ਜਾਂਦਾ। ਤੇ ਜਿਹੜੇ ਸਿਆਸੀ ਲੋਕ ਨੇ ਨਾ ਜੀ ਹੁਣ ਉਹ ਕਹਿੰਦਾ ਜੀ ਕਿ 56 ਇੰਚ ਦੀ ਛਾਤੀ ਵਾਲਾ ਮੈਂ ਪ੍ਰਧਾਨ ਮੰਤਰੀ ਬਣੂਗਾ ਤਾਂ ਮੈਂ ਦੇਸ਼ ਨੂੰ ਆ ਦੇਵਾਂਗਾ। ਛਾਤੀ ਤੋਂ ਕੀ ਕਰਾਉਣਾ ਤੇਰੀ ਤੋਂ ਕਿਸੇ ਤੋਂ? ਡਰਦਾ ਡਰਪੋਕ ਤਾਂ ਇਸ ਕਿਸਮ ਦਾ ਜੀ ਜੋ ਜਹਾਨ ਦੀ ਸਿਕਿਉਰਿਟੀ ਤਾਂ ਨਾਲ ਲਈ ਫਿਰਦਾ ਜੀ। ਫਿਰ 56 ਇੰਚ ਦੀ ਛਾਤੀ ਉੱਥੇ ਕਿਉਂ ਨਹੀਂ ਵਰਕ ਕਰਦੀ? ਉਹ ਤਾਂ ਪਿਚਕੂ ਜੀ ਛਾਤੀ ਵਾਲਾ ਅਰਵਿੰਦ ਕੇਜਰੀਵਾਲ ਆ ਜਿਹੜਾ ਸਿਕਿਉਰਿਟੀ ਲੈਂਦਾ ਹੀ ਨਹੀਂ, ਕਹਿੰਦਾ ਲੈ ਚਲੋ ਜਿੱਥੇ ਲੈ ਜਾਣਾ। ਦਲੇਰੀ ਉਹ ਆ ਜਾਂ ਮੋਦੀ ਦੀ ਆ।
ਤੋ ਜਿਹੜਾ ਅਖਿਲੇਸ਼ ਯਾਦਵ ਆ ਗੱਲ ਤਾਂ ਉਹਨੇ ਸੱਚੀ ਕਹੀ ਆ, ਉਹ ਕਹਿੰਦਾ ਜੀ ਛਾਤੀ ਛੱਡੋ ਤੇ ਆਪਣਾ ਦੇਖਦੀ ਪਹਿਲਾਂ। ਜੀ ਜੀ ਬਿਲਕੁਲ ਬਿਲਕੁਲ। ਅਤੇ ਨਾਲ ਇੱਕ ਹੋਰ ਵੀ ਜਿਹੜੀ ਖਬਰ ਵਾਰਾਣਸੀ ਤੋਂ ਜਿਹੜੀ ਮਿਲ ਰਹੀ ਸੀ, ਜਿਸ ਦੇ ਵਿੱਚ ਜਿਹੜੀ CPI ਆ ਉਹਨਾਂ ਨੇ ਸ਼ਾਇਦ ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਆ। ਇਸ ਦੇ ਉੱਤੇ ਕੋਈ ਲੇਟੈਸਟ ਅਪਡੇਟ ਹੈਗੀ ਹੈ ਜੀ ਤੁਹਾਡੇ ਕੋਲ? ਬਿਲਕੁਲ ਜੀ ਬਿਲਕੁਲ। ਹਾਂਜੀ, CPI ਨੇ ਜਿਹੜਾ ਜੀ ਕੀਤਾ ਕਿ ਉਹ ਅਰਵਿੰਦ ਕੇਜਰੀਵਾਲ ਦੀ ਮਦਦ ਜਿਹੜੀ ਆ ਉਹ ਕਰਨਗੇ। ਹੁਣ ਥੋੜੇ ਦਿਨ ਰਹਿ ਗਏ ਨੇ, ਉਮੀਦ ਕੀਤੀ ਜਾਂਦੀ ਹੈ ਇਹਦੇ ਕਿ ਅਰਵਿੰਦ ਕੇਜਰੀਵਾਲ ਨੂੰ ਉੱਥੋਂ ਹੋਰ ਵੀ ਜਿਹੜਾ ਜੀ ਉਹ ਮਿਲੂਗਾ, ਕਿਉਂਕਿ ਮੋਦੀ ਨੂੰ ਘੇਰਨ ਦੇ ਵਿੱਚ ਤਕਰੀਬਨ ਇਹ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਸਫਲ ਹੋ ਰਹੀਆਂ ਨੇ। ਤਾਂ ਹੀ ਕਰਕੇ ਉਸ ਪਾਸੇ ਵੱਲ ਨਰਿੰਦਰ ਮੋਦੀ ਬਹੁਤਾ ਧਿਆਨ ਵੀ ਨਹੀਂ ਦੇ ਰਹੇ। ਉਹਨਾਂ ਦਾ ਧਿਆਨ ਵਡੋਦਰਾ ਵੱਲ ਹੀ ਆ ਵੀ ਉਹ ਤਾਂ ਵੱਟ ਪਈ ਪਈ ਆ ਨਾ, ਪਰ ਜਦੋਂ ਹਨੇਰੀ ਝੁੱਲੀ ਹੋਈ ਹੈ ਜਿਸ ਬੰਦੇ ਦੀ, ਉਹਦਾ ਇੰਨਾ ਵਿਰੋਧ ਹੋ ਰਿਹਾ, ਫਿਰ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਮੀਡੀਆ ਹਾਈਪ ਹੈ। ਜਿਹੋ ਜਿਹਾ ਇੰਡੀਆ ਸ਼ਾਈਨਿੰਗ ਦਿਖਾਇਆ ਗਿਆ ਸੀਗਾ ਪਹਿਲਾਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਦੇ ਟਾਈਮ, ਉਹੋ ਜਿਹਾ ਹੀ ਹੁਣ ਜਿਹੜਾ ਜੀ ਉਹ ਨਰਿੰਦਰ ਮੋਦੀ ਨੂੰ ਦਿਖਾਇਆ ਜਾ ਰਿਹਾ ਵੀ ਬਸ ਕੰਮ ਬਣ ਗਿਆ, ਮੋਦੀ 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 ਚਾਰ ਚੁਫੇਰੇ ਉਹ ਕਰਵਾਈ ਜਾ ਰਹੀ ਹੈ। ਇਹ ਐਡਵਰਟਾਈਜ਼ਮੈਂਟ ਦੇ ਰੂਪ ਦੇ ਵਿੱਚ ਹੀ ਆ ਜੀ, ਰਿਐਲਿਟੀ 'ਚ ਨਹੀਂ ਜੀ। ਤੇ ਬਿਲਕੁਲ ਜੀ, ਇਹ ਸੀਗੀਆਂ ਸਰੋਤਿਓ ਕੁਝ ਚੋਣ ਸਰਗਰਮੀਆਂ ਇਸ ਟਾਈਮ ਭਾਰਤ ਦੀਆਂ, ਪੰਜਾਬ ਦੀਆਂ। ਤੇ ਜਾਣ ਤੋਂ ਪਹਿਲਾਂ ਜੀ ਅੱਜਨਾਮਾ ਜੀ ਕਿ ਫਸਲਾਂ ਬਹੁਤ ਮੁਕਾਬਲਾ ਹਿੰਦ ਅੰਦਰ, ਕਾਲਜ ਜਾਓ ਜਾਂ ਜਾਓ ਬਾਜ਼ਾਰ ਬੇਲੀ ਜੀ। ਫਸਲਾਂ ਬਹੁਤ ਮੁਕਾਬਲਾ ਹਿੰਦ ਅੰਦਰ, ਕਾਲਜ ਜਾਓ ਜਾਂ ਜਾਓ ਬਾਜ਼ਾਰ ਬੇਲੀ, ਕਾਰੋਬਾਰ ਵਿੱਚ ਸਿੱਧਾ ਮੁਕਾਬਲਾ ਏ, ਮਾਰੇ ਜਾਓ ਜਾਂ ਕਰੀ ਜਾਓ ਮਾਰ ਬੇਲੀ ਜੀ। ਭਾਸ਼ਣ ਬਾੜੀ ਦੇ ਅੰਦਰ ਮੁਕਾਬਲਾ ਹੀ, ਬੁੱਤਾ ਗੱਲਾਂ ਦੇ ਨਾਲ ਜਾਓ ਸਾਰ ਬੇਲੀ, ਚੋਣ ਜਿੱਤਣ ਲਈ ਲਾਵਣਾ ਦਾ ਸਿੱਖੋ ਵਰਨਾ ਜਾਓਗੇ ਬੁਰੀ ਤਰ੍ਹਾਂ ਹਾਰ ਬੇਲੀ ਜੀ। ਬਚਪਨ ਵਿੱਚ ਮੁਕਾਬਲਾ ਸ਼ੁਰੂ ਹੋ ਜਾਏ, ਲੱਗਦਾ ਨਰਸਰੀ ਬੱਚਾ ਜਾਂ ਜਾਣ ਬੇਲੀ ਜੀ। ਬਚਪਨ ਵਿੱਚ ਮੁਕਾਬਲਾ ਸ਼ੁਰੂ ਹੋ ਜਾਏ, ਲੱਗਦਾ ਨਰਸਰੀ ਬੱਚਾ ਜਾਂ ਜਾਣ ਬੇਲੀ, ਮਰਨ ਤੀਕਰ ਮੁਕਾਬਲਾ ਮੁੱਕਦਾ ਨਹੀਂ, ਜਾਵੇ ਮਿਰਤਕ ਦੀ ਗਿਣੀ ਮਕਾਨ ਬੇਲੀ ਜੀ 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 ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਰੇਡੀਓ USA ਦੇ ਨਾਲ। ਤੇ ਕੱਲ ਨੂੰ ਇੱਕ ਵਾਰੀ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਹੋਰ ਚੋਣ ਸਰਗਰਮੀਆਂ ਉਸ ਦੇ ਉੱਤੇ ਆਪਾਂ ਵਿਚਾਰ ਕਰਾਂਗੇ, ਗੱਲਬਾਤ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸਰੋਤਿਓ, ਇਹ ਸੀਗੇ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ। ਇਹਨਾਂ ਨੇ ਸਾਨੂੰ ਚੋਣ ਸਰਗਰਮੀਆਂ ਦਿੱਤੀਆਂ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ। ਤੇ ਹੁਣ ਮੈਂ ਵੀ ਆਪ ਸਭ ਤੋਂ ਇਜਾਜ਼ਤ ਮੰਗਦਾ, ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ, ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।